ਤਮਾਸ਼ਾ ਲੱਗਿਆ ਹੈ ਪੰਜਾਬ ਦੇ ਵਿੱਚ ਪੰਜਾਬੀ ਦੀ ਤਜ਼ਹੀਕ ਦਾ, ਔਰ ਇਹਨੂੰ ਕੋਈ ਡੱਕਾ ਨਹੀਂ ਲਾ ਰਿਹਾ, ਇਹ ਰੁਕ ਨਹੀਂ ਪਾ ਰਿਹਾ। ਪੰਜਾਬੀ ਪੱਗ ਹੋਵੇ, ਪੰਜਾਬੀ ਧੋਤੀ ਹੋਵੇ ਜਾਂ ਪੰਜਾਬੀ ਜੁੱਤੀ ਹੋਵੇ, ਇਸ ਦਾ ਸਰੇਆਮ ਮਜ਼ਾਕ ਨਾ ਸਿਰਫ ਪਾਕਿਸਤਾਨ ਭਰ ਦੇ ਵਿੱਚ ਉਡਾਇਆ ਜਾਂਦਾ ਹੈ, ਬਲਕਿ ਜਿੱਥੇ ਪੰਜਾਬੀ ਵਸਦੇ ਆ, ਜਿਹੜੀ ਪੰਜਾਬੀਆਂ ਦੀ ਆਪਣੀ ਰਾਜਧਾਨੀ ਹੈ, ਉਹਦੇ ਅੰਦਰ ਹੀ ਕੁਝ ਲੋਕ ਐਸੇ ਦਿਮਾਗ ਹਨ ਜਿਨ੍ਹਾਂ ਨੂੰ ਪੰਜਾਬੀ ਕਲਚਰ ਹਜ਼ਮ ਨਹੀਂ ਹੁੰਦਾ। ਸੁਣ ਕੇ ਤੁਹਾਨੂੰ ਹੈਰਾਨੀ ਹੋਵੇਗੀ, ਇਸਲਾਮਾਬਾਦ ਕਲੱਬ ਦੇ ਨਾਲ ਜੁੜੀ ਇੱਕ ਖਬਰ ਦੀ, ਔਰ ਇਹ ਖਬਰ ਵੀ ਕਿਸੇ ਆਮ ਬੰਦੇ ਤੋਂ ਰਿਲੇਟਡ ਨਹੀਂ ਹੈ। ਇਹ ਖਬਰ ਮੁਸਲਿਮ ਲੀਗ ਨੂਨ ਨਵਾਜ਼ ਲੀਗ ਦੇ MNA ਸ਼ੇਖ ਰੁਹੇਲ ਅਸਗਰ ਦੇ ਨਾਲ ਜੁੜੀ ਹੈ। ਅਗਰ ਇੱਕ MNA ਨੂੰ ਇਤਨੀ ਤਜ਼ੀਕ ਦਾ ਸਾਹਮਣਾ ਕਰਨਾ ਪਏਗਾ ਤੇ ਆਮ ਪੰਜਾਬੀ ਦੇ ਨਾਲ ਕੀ ਬੀਤੇਗੀ। ਖਬਰ ਕੁਛ ਇੰਜ ਹੈ ਕਿ ਧੋਤੀ ਪਾ ਕੇ ਜਾਂਦੇ ਹਨ MNA ਸਾਹਿਬ ਇਸਲਾਮਾਬਾਦ ਕਲੱਬ ਦੇ ਵਿੱਚ, ਲੇਕਿਨ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਸਰਵ ਨਹੀਂ ਕੀਤਾ ਜਾਏਗਾ ਕਿਉਂਕਿ ਤੁਸੀਂ ਧੋਤੀ ਪਾ ਕੇ ਆ ਗਏ ਹੋ। ਇਸ ਦੇ ਬਾਅਦ ਸ਼ੇਖ ਰੁਹੇਲ ਅਸਗਰ ਆਪਣਾ ਇਤਜਾਜ ਰਿਕਾਰਡ ਕਰਵਾਉਂਦੇ ਹਨ, ਕਹਿੰਦੇ ਹਨ ਕਿ ਜਿਸ ਤਰੀਕੇ ਦੇ ਨਾਲ ਸ਼ਲਵਾਰ ਕਮੀਜ਼ ਸਾਡਾ ਕੌਮੀ ਲਿਬਾਸ ਹੈ, ਉਸੇ ਤਰੀਕੇ ਦੇ ਨਾਲ ਧੋਤੀ ਸਾਡਾ ਪੰਜਾਬੀ ਕਲਚਰ ਹੈ, ਲੇਕਿਨ ਉਹਨਾਂ ਨੂੰ ਨਾ ਕਰ ਦਿੱਤੀ ਜਾਂਦੀ ਹੈ, ਜਿਸ ਤੇ ਸ਼ੇਖ ਰੁਹੇਲ ਅਸਗਰ ਆਪਣਾ ਇਤਜਾਜ ਰਿਕਾਰਡ ਕਰਾਉਂਦੇ ਹਨ। ਸ਼ੇਖ ਸਾਹਿਬ ਇਸ ਤੋਂ ਪਹਿਲੇ ਵੀ ਧੋਤੀ ਦੇ ਵਿੱਚ ਅਕਸਰ ਦੇਖੇ ਗਏ ਹਨ, ਔਰ ਆਮ ਪੰਜਾਬੀ ਉਹਨਾਂ ਨੂੰ ਇਸ ਲਿਬਾਸ ਦੇ ਵਿੱਚ ਦੇਖ ਕੇ ਆਪਣੇ ਵੱਡਿਆਂ ਨੂੰ ਉਹਨਾਂ ਦੇ ਨਾਲ ਜੋੜਦਾ ਹੈ। ਔਰ ਅੱਜ ਦਾ ਅਸੀਂ ਪੰਜਾਬੀ ਕਲਚਰ ਦੀ ਜਦੋਂ ਗੱਲ ਕਰਦੇ ਹਾਂ ਤੇ ਉਹਦਾ ਖੂਬਸੂਰਤ ਨਮੂਨਾ ਪੇਸ਼ ਕਰਦੇ ਹਨ ਸ਼ੇਖ ਰੁਹੇਲ ਅਸਗਰ। ਲੇਕਿਨ ਇਹ ਕਿਉਂ ਹੋਇਆ ਹੈ, ਇਹਦੇ ਪਿੱਛੇ ਸਾਨੂੰ ਦੇਖਣਾ ਪਏਗਾ ਕਿ ਕਿਹੜੇ ਅਵਾਮਿਲ ਹਨ, ਕਿਹੜੀਆਂ ਉਹ ਸੋਚਾਂ ਹਨ ਜਿਹੜੀਆਂ ਇਸ ਹੱਦ ਤੱਕ ਆਮ ਪੰਜਾਬੀ ਦਾ ਮਜ਼ਾਕ ਉਡਾ ਰਹੀਆਂ ਹਨ। ਉਹ ਇਹੀ ਹੈ ਕਿ ਗੋਰਾ ਚਲਾ ਗਿਆ ਜਿਸ ਨੇ ਪੰਜਾਬ ਦੀ ਪੱਗ ਦਾ ਮਜ਼ਾਕ ਉਡਾਇਆ, ਜਿਸ ਨੇ ਪੰਜਾਬੀ ਦੇ ਹਰ ਅਮਲ ਦਾ ਮਜ਼ਾਕ ਉਡਾਇਆ। ਕਿਉਂ ਜੇ ਪੰਜਾਬ ਨੂੰ ਉਸਨੇ ਰੈਜ਼ਿਸਟੈਂਸ ਦਿੱਤੀ ਸੀ ਔਰ ਉਹ ਪੰਜਾਬ ਨੂੰ ਹਰ ਹਵਾਲੇ ਦੇ ਨਾਲ ਤਬਾਹੋ ਬਰਬਾਦ ਕਰਨਾ ਚਾਹੁੰਦਾ ਸੀ। ਉਹੀ ਹੋਇਆ ਕਿ ਪੰਜਾਬ ਦੇ ਅੰਦਰ ਅੱਜ ਨਾ ਪੰਜਾਬੀ ਜ਼ਬਾਨ ਦੀ ਕਦਰ ਹੈ, ਨਾ ਪੰਜਾਬੀ ਕਲਚਰ ਦੀ ਹੈ, ਨਾ ਪੰਜਾਬੀ ਕੌਮ ਦੀ ਹੈ। ਜਦੋਂ ਵੀ ਕਿਸ ਤਰ੍ਹਾਂ ਦੀ ਗੱਲ ਕੀਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ, ਜਦੋਂ ਆਪਣੇ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ ਕਿ ਤੁਸੀਂ ਤਅੱਸਬ ਤੋਂ ਕੰਮ ਲੈ ਰਹੇ ਹੋ। ਲੇਕਿਨ ਇਸ ਤੋਂ ਵੱਧ ਕੇ ਤਅੱਸਬ ਕੀ ਹੋਏਗਾ ਕਿ ਇਸਲਾਮਾਬਾਦ ਦੇ ਸੈਕਟਰੀ ਦੇ ਨਾਲ ਜਦੋਂ ਰਾਬਤਾ ਕੀਤਾ ਗਿਆ, ਮੀਡੀਆ ਨੇ ਰਾਬਤਾ ਕੀਤਾ, ਤੇ ਉਹਨਾਂ ਨੇ ਇਹ ਕਿਹਾ ਕਿ ਇਹ ਬੇਸ਼ੱਕ ਗਵਰਨਮੈਂਟ ਦਾ ਇੱਕ ਕਲੱਬ ਹੈ, ਲੇਕਿਨ ਇਹਦੇ ਅੰਦਰ ਅਸੀਂ ਕਿਸੇ ਦੀ ਕਲਚਰ ਆਈਡੈਂਟੀਟੀ ਨੂੰ ਇਸ ਤਰੀਕੇ ਦੇ ਨਾਲ ਫਰੋਗ ਨਹੀਂ ਦੇਵਾਂਗੇ। ਅਸੀਂ ਇਸ ਦੇ ਵਿੱਚ ਸ਼ਲਵਾਰ ਕਮੀਜ਼ ਔਰ ਪੈਂਟ ਸ਼ਰਟ ਨੂੰ ਹੀ ਸਿਰਫ ਅਲਾਓ ਕਰਾਂਗੇ। ਸੋ ਇਹ ਨਾ ਸਿਰਫ ਪੰਜਾਬੀ ਦੀ ਤਜ਼ਹੀਕ ਹੈ, ਇਹਦੇ ਨਾਲ ਨਾਲ ਸਿੰਧੀ, ਬਲੋਚੀ ਔਰ ਪਠਾਨ ਦੀ ਵੀ ਤਜ਼ਹੀਕ ਹੈ। ਇੱਕ ਰਾਜਧਾਨੀ ਦੇ ਅੰਦਰ ਇੱਕ ਮਰਕਜ਼ੀ ਹਕੂਮਤ ਜਿੱਥੇ ਸਾਡੀ ਬੈਠਦੀ ਹੈ, ਜਿੱਥੇ ਸਾਡਾ ਕੈਪੀਟਲ ਹੈ, ਉਸ ਦੇ ਅੰਦਰ ਅਗਰ ਪੰਜਾਬ ਨੂੰ ਨਹੀਂ ਸ਼ਨਾਖਤ ਮਿਲੇਗੀ, ਪੰਜਾਬ ਦੇ ਲਿਬਾਸ ਦੇ ਨਾਲ ਇਹ ਰਵੱਈਆ ਇਖਤਿਆਰ ਕੀਤਾ ਜਾਏਗਾ, ਤੇ ਫਿਰ ਆਮ ਪੰਜਾਬੀ ਆਮ ਥਾਵਾਂ 'ਤੇ ਜਦੋਂ ਜਾਏਗਾ ਤੇ ਉਹਦਾ ਮਜ਼ਾਕ ਕਿਉਂ ਨਹੀਂ ਉਡਾਇਆ ਜਾਏਗਾ। ਸੋ ਲੋੜ ਇਸ ਗੱਲ ਦੀ ਹੈ ਪੰਜਾਬੀਆਂ ਵੱਲੋਂ ਇੱਕ ਵੱਡੀ ਮੁਹਿੰਮ ਦੀ, ਇੱਕ ਭਰਪੂਰ ਇਤਜਾਜ ਦੀ, ਕਿ ਇਹਨਾਂ ਨੂੰ ਇਸਲਾਮਾਬਾਦ ਕਲੱਬ ਦੇ ਲੋਕਾਂ ਨੂੰ ਇਸ ਗੱਲ 'ਤੇ ਮਾफ़ੀ ਮੰਗਵਾਈ ਜਾਏ। ਅਗਰ ਅੱਜ ਤੁਸੀਂ ਮਾफ़ੀ ਨਹੀਂ ਮੰਗਵਾਓਗੇ ਤਾਂ ਤੁਸੀਂ ਹਮੇਸ਼ਾ ਲਈ ਇੱਕ ਰਸਤਾ ਉਹ ਖੋਲ੍ਹ ਦਿੱਤਾ ਹੈ ਜਿਹਦੇ ਵਿੱਚ ਤੁਹਾਡੇ ਹਰ ਅਮਲ ਨੂੰ ਤਜ਼ਹੀਕ, ਹੀਣਾ ਔਰ ਘਟੀਆ ਮੰਨਿਆ ਜਾਏਗਾ, ਔਰ ਇਹੀ ਮੰਨਿਆ ਆਉਂਦਾ ਜਾ ਰਿਹਾ ਹੈ। ਅਗਰ ਤੁਸੀਂ ਚਾਹੁੰਦੇ ਹੋ ਤੁਹਾਡੀ ਸ਼ਨਾਖਤ, ਤੁਹਾਡੇ ਹੋਣ ਦੀ ਕਦਰ ਹੋਵੇ, ਤੇ ਫਿਰ ਤੁਹਾਨੂੰ ਇਸ ਦੇ ਅਗੇਂਸਟ ਇਤਜਾਜ ਰਿਕਾਰਡ ਕਰਵਾਉਣਾ ਪਏਗਾ। ਇਸ ਤੋਂ ਹਟ ਕੇ ਕਿ ਸ਼ੇਖ ਰੁਹੇਲ ਅਸਗਰ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ MNA ਹਨ, ਜਾਂ PTI ਦੇ ਹਨ, ਜਾਂ ਪੀਪਲਜ਼ ਪਾਰਟੀ ਦੇ ਹਨ, ਜਾਂ ਕਾਫ ਲੀਗ ਦੇ ਹਨ, ਜਾਂ ਕਿਸੇ ਹੋਰ ਪੋਲੀਟੀਕਲ ਪਾਰਟੀ ਦੇ ਹਨ। ਇਹ ਪੰਜਾਬੀ ਦੀ ਸ਼ਨਾਖਤ ਦਾ ਮਸਲਾ ਹੈ, ਪੰਜਾਬ ਦੇ ਕਲਚਰ ਦਾ ਮਸਲਾ ਹੈ। ਸੋ ਇਸ 'ਤੇ ਹਰ ਪੰਜਾਬੀ ਨੂੰ ਆਵਾਜ਼ ਚੁੱਕਣ ਦੀ ਲੋੜ ਹੈ, ਔਰ ਇਸ ਇਤਜਾਜ ਭਰਪੂਰ ਰਿਕਾਰਡ ਕਰਵਾਉਣ ਦੀ ਲੋੜ ਹੈ। ਉਹ ਚਾਹੇ ਇਸਲਾਮਾਬਾਦ ਕਲੱਬ ਹੋਵੇ, ਜਾਂ ਕੋਈ ਪਿੰਡੀ ਕਲੱਬ ਹੋਵੇ, ਜਾਂ ਲਾਹੌਰ ਕਲੱਬ ਹੋਵੇ।